ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਿੱਖ ਐਂਡ ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ? ਦੇਖੋ, ਅਸੀਂ ਆਲਰੇਡੀ ਸ਼ੁਰੂ ਚ ਦੱਸਿਆ ਭਗਤ ਰਾਮਦੇਵ ਜੀ ਦਾ ਪ੍ਰਕਾਸ਼ ਦਿਵਸ ਔਰ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦਾ ਸ਼ਹੀਦੀ ਦਿਨ। ਭਗਤ ਰਾਮਦੇਵ ਜੀ ਦਾ ਜੀਵਨ ਅਸੀਂ ਡਿਸਕਸ ਕੀਤਾ ਹੈ, ਉਹਨਾਂ ਦੀ ਕੰਟਰੀਬਿਊਸ਼ਨ। ਬਾਬਾ ਦੀਪ ਸਿੰਘ ਸ਼ਹੀਦ ਬੇਸ਼ੱਕ ਜਦੋਂ ਅਸੀਂ 18ਵੀਂ ਸਦੀ ਦਾ ਇਤਿਹਾਸ ਦੇਖਦੇ ਹਾਂ ਤੇ ਜਿਹੜੇ ਸਾਡੇ ਇਤਿਹਾਸ ਦੇ ਰੋਸ਼ਨ ਸਿਤਾਰੇ ਜਿਨ੍ਹਾਂ ਦੇ ਵਿੱਚ ਯੋਧਾਪਨ, ਸਕਾਲਰਲੀ ਕੁਆਲਿਟੀਜ਼ ਔਰ ਸ਼ਹਾਦਤ ਉਹਨਾਂ ਦਾ ਹਮੇਸ਼ਾ ਹੀ ਇੱਕ ਮੁਕਾਮ ਰਿਹਾ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਸ਼ਹੀਦ ਉਸ ਸਦੀ ਦੇ ਦੋ ਬਹੁਤ ਵੱਡੇ ਸਾਡੇ ਯੋਧੇ ਵੀ ਔਰ ਸ਼ਹੀਦ ਵੀ ਹੋਏ ਨੇ। ਪਰ ਜੂਨ 1984 ਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਔਰ ਉਹਨਾਂ ਦੇ ਸਾਥੀ ਸਿੰਘਾਂ ਦੀ ਬਹਾਦਰੀ ਸ਼ਹਾਦਤ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਜੀਵਨ ਦੇ ਉੱਤੇ ਹੋਰ ਵੀ ਫੋਕਸ ਹੋਇਆ ਕਿਉਂਕਿ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਨੇ ਦਮਦਮਾ ਸਾਹਿਬ ਚ ਜਿੱਥੇ ਭਾਈ ਮਨੀ ਸਿੰਘ ਜੀ ਦੇ ਨਾਲ ਮਿਲ ਕੇ ਜਿਹੜਾ ਉਹ ਗੁਰਬਾਣੀ ਦੀ ਕਥਾ ਵਿਚਾਰ ਸਿੱਖੀ, ਉੱਥੇ ਜਦੋਂ ਅਸੀਂ ਇਹ ਦੇਖਦੇ ਹਾਂ ਸਕਾਲਰਲੀ ਕੰਮ ਕਿ ਉਹਨਾਂ ਨੇ ਕਿਵੇਂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਜਿਹੜੇ ਉਤਾਰੇ ਨੇ, 4 ਤਖਤ ਸਾਹਿਬਾਨ ਦੇ ਉੱਤੇ ਭੇਜੇ ਲਿਖੇ, ਔਰ ਜਦੋਂ ਫਿਰ ਅਖੀਰ ਮੌਕਾ ਆਇਆ ਜਬ ਆਪ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੇ ਲਈ ਜੂਝ ਕੇ ਸ਼ਹੀਦੀ ਪਾਈ। ਔਰ ਉਸੇ ਮੁਕਾਮ ਤੇ ਜਿਵੇਂ ਸੰਤ ਪਿੰਡਰਾਂ ਵਾਲਿਆਂ ਨੇ ਵੰਗਾਰਿਆ ਸਕਾਲਰਲੀ ਦਮਦਮੀ ਟਕਸਾਲ ਦਾ ਸੰਬੰਧ ਇਸ ਸਾਰੇ ਪਾਠ ਦੇ ਨਾਲ ਜੁੜਦਾ ਹੈ, ਕਥਾ ਵਿਚਾਰ, ਬੱਚਿਆਂ ਨੂੰ ਗੁਰਮਤਿ ਦੀ ਸੰਥਿਆ। ਸੋ ਇਹ ਸਾਰੇ ਪਾਠ ਨੇ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੀ ਲੈਗੇਸੀ ਤੇ ਹੋਰ ਵੀ ਧਿਆਨ ਕੇਂਦਰਿਤ ਕਰਵਾਇਆ। ਜਿਹੜੇ ਅਸੀਂ ਇਤਿਹਾਸਕ ਹਵਾਲੇ ਦੇਖਦੇ ਹਾਂ, ਉਹਨਾਂ ਦਾ ਜਨਮ 26 ਜਨਵਰੀ 1682 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਦੇ ਵਿੱਚ ਹੁੰਦੇ ਔਰ ਲਗਭਗ 12 ਸਾਲ ਦੀ ਉਮਰ ਵਿੱਚ ਉਹ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਕੋਲ ਆ ਜਾਂਦੇ ਨੇ। ਉੱਥੇ ਹੀ ਉਹਨਾਂ ਨੇ ਭਾਈ ਮਨੀ ਸਿੰਘ, ਕਿਉਂਕਿ ਉੱਥੇ ਹੁੰਦਿਆਂ ਵੀ ਜਿਹੜੇ ਨੇ ਉਹ ਇੱਕ ਲਰਨਡ ਸਕਾਲਰ ਦੇ ਤੌਰ ਤੇ ਜਿਨ੍ਹਾਂ ਸਿੱਖਾਂ ਦੇ ਵਿੱਚ ਜਾਂ ਸਿੱਖ ਬੱਚਿਆਂ 'ਚ 10ਵੇਂ ਪਾਤਸ਼ਾਹ ਦੇਖਦੇ ਸੀ ਕਿ ਇਹਨਾਂ ਦੇ ਵਿੱਚ ਉਹਨਾਂ ਦੀ ਅਕਾਲ ਪੁਰਖ ਦੀ ਨਜ਼ਰੇ ਅਨਾਇਤ ਹੈ, ਉਹ ਉਹਨਾਂ ਨੂੰ ਉਹਨਾਂ ਦੇ ਹਵਾਲੇ ਵੀ ਕਰਦੇ। ਸੋ ਇਹਨਾਂ ਦੀ ਜਿਹੜੀ ਮੁੱਢਲੀ ਟ੍ਰੇਨਿੰਗ ਵੀ ਹੈ ਐਜੂਕੇਸ਼ਨ ਵਾਈਜ਼, ਧਾਰਮਿਕ ਵਿੱਦਿਆ ਸਿੱਖਣ, ਔਰ ਉਹ ਭਾਈ ਮਨੀ ਸਿੰਘ ਜੀ ਦੀ ਸਰਪ੍ਰਸਤੀ ਥੱਲੇ ਹੁੰਦੀ ਹੈ। ਔਰ ਸ਼ਸਤਰ ਵਿੱਦਿਆ ਔਰ ਦੂਸਰੀ ਜਿਹੜੀ ਉਸ ਵੇਲੇ ਦਾ ਆਰਟ ਆਫ ਵਾਰ, ਉਹ ਜਿਹੜੇ ਉਸ ਵੇਲੇ ਦੇ ਸਿੱਖ ਜਰਨਲ ਨੇ ਉਹਨਾਂ ਦੀ ਕਮਾਂਡ ਥੱਲੇ ਹੁੰਦੀ ਹੈ। ਸੋ ਬਾਬਾ ਦੀਪ ਸਿੰਘ ਜਿੱਥੇ ਤੀਖਣ ਬੁੱਧੀ ਨੇ, ਧਾਰਮਿਕ ਪੱਖੋਂ ਬਹੁਤ ਐਕਸੈਲ ਕਰਦੇ ਨੇ, ਉੱਥੇ ਪਤਲਾ ਲੰਮਾ ਉਹਨਾਂ ਦਾ ਸਰੀਰ ਔਰ ਬੜੇ ਐਕਸਪਰਟ ਉਹ ਮਾਰਕਸਮੈਨ ਵੀ ਬਣ ਜਾਂਦੇ ਨੇ ਔਰ ਹਰ ਚੀਜ਼ ਦੇ ਵਿੱਚ ਉਹਨਾਂ ਦੀ ਪਰਫੈਕਸ਼ਨ ਹੈ। ਔਰ ਉਹਨਾਂ ਨੂੰ ਇਹ ਮਾਣ ਹਾਸਲ ਹੈ ਕਿ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ 1699 ਈਸਵੀ ਦੀ ਵਿਸਾਖੀ ਨੂੰ, ਔਰ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਦੀ ਮੌਜੂਦਗੀ ਦੇ ਵਿੱਚ ਜਾਂ ਉਹਨਾਂ ਦੇ 10 ਕਮਲ ਤੋਂ ਉਹ ਜਿਹੜੇ ਨੇ ਅੰਮ੍ਰਿਤ ਦਾ ਘੁੱਟ ਵੀ ਛਕਦੇ ਨੇ, ਅੰਮ੍ਰਿਤ ਪਾਨ ਕਰਦੇ ਨੇ। ਫਿਰ ਅਸੀਂ ਦਮਦਮਾ ਸਾਹਿਬ ਤੱਕ ਦਾ ਸਫ਼ਰ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਵੱਲ ਚਲੇ ਜਾਂਦੇ ਨੇ ਜਿੱਥੇ ਉਹ ਜੋਤੀ ਜੋਤ ਸਮਾਉਂਦੇ ਨੇ। ਪਰ ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਉਹ ਇਹ ਹੁਕਮਨਾਮਿਆਂ ਦੇ ਨਾਲ ਕਿ ਹਥਿਆਰ ਬੰਨ੍ਹ ਕੇ ਆਏ ਮਿਲੋ, ਉਹ 5 ਤੀਰਾਂ ਦੀ ਬਖਸ਼ਿਸ਼, ਨਗਾਰਾ, ਨਿਸ਼ਾਨ ਸਾਹਿਬ ਪੰਜਾਬ ਵੱਲ ਭੇਜਦੇ ਨੇ। ਹੁਣ ਸਾਡੀਆਂ ਇਤਿਹਾਸਕ ਜਿਹੜੀਆਂ ਕ੍ਰਿਤ ਨੇ ਉਹਨਾਂ ਦੇ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਜੀ ਨੂੰ ਮਿਸਲ ਸ਼ਹੀਦਾਂ ਦੇ ਮੁਖੀ ਦੇ ਤੌਰ ਤੇ ਵੀ ਜਿਹੜਾ ਉਹ ਜਾਣਿਆ ਜਾਂਦਾ ਹੈ ਜਾਂ ਲਿਖਿਆ ਜਾਂਦਾ ਹੈ। ਹੁਣ ਉਹ ਮੁੱਢਲੀਆਂ ਜਿੱਤਾਂ ਜਿਹੜੀਆਂ ਨੇ ਬਾਬਾ ਦੀਪ ਸਿੰਘ ਜਿਹੜੇ ਉਹਦੇ ਸ਼ਾਮਲ ਹੁੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਰਹੰਦ ਦੀ ਜੰਗ ਦੇ ਵਿੱਚ ਵੀ, ਔਰ ਇਹ ਸਾਰੇ ਸਮੇਂ ਦੇ ਦੌਰਾਨ ਇੱਕ ਪਾਸੇ ਉਹ ਧਰਮ ਪ੍ਰਚਾਰ ਦਮਦਮਾ ਸਾਹਿਬ ਦੇ ਵਿੱਚ ਕਰ ਰਹੇ ਨੇ, ਦੂਸਰੇ ਪਾਸੇ ਜਿਹੜਾ ਉਹ ਜਿੱਥੇ ਜਿੱਥੇ ਵੀ ਪੰਥ ਨੂੰ ਲੋੜ ਹੈ ਉੱਥੇ ਉਹ ਪਹੁੰਚ ਜਾਂਦੇ ਨੇ ਔਰ ਜੰਗ ਦੇ ਮੈਦਾਨ ਦੇ ਵਿੱਚ ਵੀ ਜੂਝਦੇ ਨੇ। ਸੋ ਇਹ ਜਿਹੜਾ ਸੰਤ ਸਿਪਾਹੀ ਦਾ ਯੂਨੀਕ ਕੰਬੀਨੇਸ਼ਨ ਹੈ ਇਹ ਬਾਬਾ ਦੀਪ ਸਿੰਘ ਦੀ ਸ਼ਖਸੀਅਤ ਦੇ ਵਿੱਚ ਅਸੀਂ ਦੇਖਦੇ ਹਾਂ। ਔਰ ਅਖੀਰ ਦੇ ਵਿੱਚ 13 ਨਵੰਬਰ 1757 ਨੂੰ ਉਹਨਾਂ ਦੀ ਸ਼ਹਾਦਤ। ਇਸ ਇਤਿਹਾਸ ਤੋਂ ਸਿੱਖ ਸੰਗਤਾਂ ਵਾਕਫ ਨੇ ਕਿ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਕਿਵੇਂ ਹਰਮੰਦਰ ਸਾਹਿਬ ਤੇ ਹਮਲਾਵਰ ਹੁੰਦੀ ਹੈ, ਉਸ ਨੂੰ ਅਪਮਾਨਿਤ ਕਰਨ ਦਾ ਯਤਨ ਕਰਦੀ ਹੈ। ਔਰ ਬਾਬਾ ਦੀਪ ਸਿੰਘ ਜਿਹੜੇ ਉਦੋਂ ਲਗਭਗ 75 ਸਾਲ ਦੀ ਉਹਨਾਂ ਦੀ ਉਮਰ ਹੈ, ਉਹ ਉੱਥੋਂ ਅਰਦਾਸਾ ਸੋਧ ਕੇ ਸਾਥੀ
ਸਿੰਘਾਂ ਦੇ ਨਾਲ ਨਿਕਲ ਪੈਂਦੇ ਨੇ, ਤਰਨਤਾਰਨ ਤੱਕ ਪਹੁੰਚਦੇ ਆ, ਇਹ ਗਿਣਤੀ ਕਾਫੀ ਜ਼ਿਆਦਾ ਹੋ ਜਾਂਦੀ ਹੈ। ਫਿਰ ਅਸੀਂ ਉਹ ਖੰਡੇ ਦੇ ਨਾਲ ਖਿੱਚੀ ਲਕੀਰ ਦੇਖਦੇ ਹਾਂ ਧਰਤੀ ਦੇ ਉੱਤੇ ਕਿ ਆਓ ਭਾਈ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਣਾ ਉਹ ਆਓ ਤੇ ਬਾਕੀ ਜਾਓ ਘਰਾਂ ਨੂੰ। ਔਰ ਕਿਵੇਂ ਉਹ ਜੂਝਦੇ ਆ ਉਸ ਜੰਗ ਦੇ ਵਿੱਚ, ਫਾਈਨਲ ਜੰਗ 'ਚ ਉਹਨਾਂ ਦਾ ਸੀਸ ਜਿਹੜਾ ਉਹ ਜੁਦਾ ਹੁੰਦਾ। ਕਿਵੇਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਹਨਾਂ ਨੇ ਸੱਚਮੁੱਚ ਸੀਸ ਤਲੀ ਤੇ ਰੱਖ ਕੇ ਇਸ ਪ੍ਰੇਮ ਦੀ ਗਲੀ ਦੇ ਵਿੱਚ ਉਹ ਆਏ ਔਰ ਫਿਰ ਉਹਨਾਂ ਦੀ ਸ਼ਹਾਦਤ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਅੱਜ ਵੀ ਉਹ ਗੋਲ ਦਾਇਰਾ ਪਰਿਕਰਮਾ ਚ ਔਰ ਬੁੰਗਾ ਬਾਬਾ ਦੀਪ ਸਿੰਘ ਸ਼ਹੀਦ ਇਸ ਗੱਲ ਨੂੰ ਯਾਦ ਕਰਵਾਉਂਦਾ ਹੈ ਕਿ 75 ਸਾਲ ਦੀ ਉਮਰ 'ਚ ਬਾਬਾ ਦੀਪ ਸਿੰਘ ਆ ਕੇ ਉਸ ਪਵਿੱਤਰ ਮੁਕਾਮ ਦੇ ਉੱਤੇ ਉਸ ਦੀ ਪਵਿੱਤਰਤਾ ਬਹਾਲ ਕਰਨ ਦੇ ਲਈ ਸ਼ਹੀਦੀ ਜਾਮ ਪੀਂਦੇ ਨੇ। ਸੋ ਇਹ ਹਮੇਸ਼ਾ ਹੀ ਬਾਬਾ ਦੀਪ ਸਿੰਘ ਸ਼ਹੀਦ ਦਾ ਜੀਵਨ ਔਰ ਉਹਨਾਂ ਦੀ ਸ਼ਹਾਦਤ ਸਿੱਖ ਕੌਮ ਦੇ ਲਈ ਪ੍ਰੇਰਨਾ ਸਰੋਤ ਹੈ। ਔਰ ਅੱਜ ਦੇ ਇਸ ਮੁਬਾਰਕ ਦਿਨ ਤੇ ਅਸੀਂ ਇਸ ਕੌਮ ਦੇ ਮਹਾਨ ਸੰਤ ਸਿਪਾਹੀ, ਸਕਾਲਰ, ਯੋਧੇ, ਗੁਰੂ ਨੂੰ ਪਿਆਰੇ ਇਸ ਮਹਾਨ ਬਾਬੇ ਜਿਨ੍ਹਾਂ ਨੇ ਇਹ ਵੀ ਦੱਸ ਦਿੱਤਾ ਕਿ ਉਮਰ 75 ਸਾਲ, ਅੱਜ ਅਸੀਂ ਬਹੁਤ ਸਾਰੇ ਭਗੌੜੇ हैं ਆਪਣੇ ਕੌਜ਼ ਤੋਂ ਜੀ, ਖਾਲਿਸਤਾਨ ਤੋਂ, ਪਰ ਉਹਨਾਂ ਨੇ ਦੱਸਿਆ ਕਿ ਇਸ ਡਗਰ ਦੇ ਉੱਤੇ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ, ਇਹ ਤਾਂ ਪ੍ਰੇਮ ਦੀ ਖੇਡ ਹੈ। ਤੇ ਜੇ ਫਿਰ ਇਸ ਰਸਤੇ ਤੇ ਆ ਗਏ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਸਿਰ ਦੇ ਦਿੱਤਾ ਪਿੱਠ ਨਹੀਂ ਦਿਖਾਈ। ਜੀ ਡਾਕਟਰ ਸਾਹਿਬ ਹੁਣ ਲਾਸਟ 2 ਮਿੰਟ ਰਹਿ ਗਏ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਹੁਣ ਅੱਜ ਦਾ ਵਿਚਾਰ। ਹੁਣ ਵਰਲਡ ਹਿਸਟਰੀ ਤਾਂ ਰਹਿ ਗਈ 2 ਮਿੰਟ 'ਚ, ਤਾਂ ਹੁਣ ਮੈਂ ਭਗਤ ਨਾਮਦੇਵ ਜੀ ਦਾ ਹੀ ਰਾਗ ਤਲੰਗ ਦਾ ਇੱਕ ਸ਼ਬਦ ਜਿਹੜਾ ਅੱਜ ਦੇ ਵਿਚਾਰ ਲਈ ਚੁਣਿਆ ਸੀ ਜੀ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਰ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ, ਦਰਿਆਓ ਤੂੰ ਦਹਿੰਦ ਤੂੰ ਬਿਸਿਆਰ ਤੂੰ ਧਨੀ, ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ, ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ, ਨਾਮੇ ਚ स्वामी बख्शंद तू हरी। कि मैं अन्ना तू ही, तेरा नाम मेरा सहारा है, मेरी स्टिक है, मैं तेरे सहारे हैं, मैं तो बहुत गरीब हैं, आजिज़ हैं, तेरा नाम ही मेरे जीवन का आधार है, तू बख्शां दा भंडार है, करीम है, रहीमा तू तरस करने वाला है, तू अल्लाह है, तू बहुत अमीर है, गनी, तू हमेशा हाजरा हजूर है, मेरे सामने है, तू उस दरिया वांग है, तू वो दाता है, तू बहुत बिस्यार बहुत तू धनी है, दे ले एक तू ही सारी दुनिया नू देण वाला है, दिगर को नहीं, होर कोई नहीं है जी, तू ही देखण वाला है, तू ही जानण वाला है, तू दाना तू बीना, मैं विचार क्या करी, मैं विचारा की कर सकदा है, नामे च स्वामी बख्शंद तू हरी, तू नामे दा स्वामी है, नामदेव दा बख्शंद है, और तू मेरे वर्गे अन्ने दी टेक है, मैं अंधले की टेक तेरा नाम खुंद कार है, मैं गरीब मैं मस्कीन तेरा नाम है आधार। जी डॉक्टर साहब तुहाडा बहुत बहुत धन्यवाद। साडा समा अज दे प्रोग्राम दा इत्थे ही समाप्त हुंदा है। व्यूअर्स तुसीं सानू अपने राय ते सुझाव फेसबुक के थ्रू ते sos@tv84.tv ते ईमेल के थ्रू भेज सकते हो। डॉक्टर साहब हुण असीं आग्या लैंदे हां। व्यूअर्स वाहिगुरू जी का खालसा वाहिगुरू जी की फतेह।